ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਮਿਡਲ ਈਸਟ ਦੇ ਵਿੱਚ ਪਹੁੰਚੇ ਹੋਏ ਆ। ਸਾਊਦੀ ਅਰੇਬੀਆ ਗਏ ਆ, ਉਸ ਤੋਂ ਬਾਅਦ ਕਤਰ ਗਏ ਆ। ਤੇ ਅੱਜ ਵਾਈਟ ਹਾਊਸ ਨੇ ਅਨਾਊਂਸ ਕੀਤਾ ਆ ਕਿ ਕਤਰ ਦੀ ਗਵਰਨਮੈਂਟ ਨੇ 1.2 ਟ੍ਰਿਲੀਅਨ ਡਾਲਰ ਦਾ ਜਿਹੜਾ ਇਕਨੋਮਿਕ ਕਮਿਟਮੈਂਟ ਆ ਉਹ ਅਮਰੀਕਾ ਦੇ ਨਾਲ ਕੀਤੀ ਹੈਗੀ ਆ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ। ਲੈਂਡਮਾਰਕ ਡੀਲ ਕਹਿੰਦੇ ਇਹ ਸੈਲੀਬ੍ਰੇਟਡ ਟੂਡੇ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਕਿਹਾ ਹੈਗਾ। ਬੋਇੰਗ ਤੇ ਜੀਈ ਏਰੋਸਪੇਸ ਉਹਨਾਂ ਨੇ ਜਿਹੜਾ ਆ ਕਤਰ ਏਅਰਵੇਜ਼ ਤੋਂ 96 ਬਿਲੀਅਨ ਡਾਲਰ ਦਾ ਜਿਹੜਾ ਐਗਰੀਮੈਂਟ ਆ ਕੀਤਾ ਹੈਗਾ। 210 ਅਮਰੀਕਨ ਮੇਡ ਬੋਇੰਗ 787 ਡ੍ਰੀਮ ਲਾਈਨਰ ਤੇ 777X ਏਅਰਕ੍ਰਾਫਟ ਪਾਵਰਡ ਬਾਈ ਜੀਈ ਏਅਰੋਸਪੇਸ ਇੰਜਨ ਇਹ ਉਹਨਾਂ ਨੇ ਜਿਹੜੇ ਆਰਡਰ ਕੀਤੇ ਹੈਗੇ ਆ। ਸੋ ਇਹਦੇ ਨਾਲ 1,54,000 ਜੌਬਸ ਹਰ ਸਾਲ ਵਧਣਗੀਆਂ ਤੇ ਅਲਟੀਮੇਟਲੀ 1 ਮਿਲੀਅਨ ਜੌਬਸ ਕ੍ਰੀਏਟ ਹੋਣਗੀਆਂ। ਇਹ ਯੂਐਸ ਦੀ ਜਿਹੜੀ ਗਵਰਨਮੈਂਟ ਆ ਕਹਿ ਰਹੀ ਹੈਗੀ ਆ। ਇਸ ਤੋਂ ਬਿਨਾਂ ਮੈਕਡਰਮਟ ਉਹਨਾਂ ਨੇ ਪਾਰਟਨਰਸ਼ਿਪ ਕੀਤੀ ਆ ਕਤਰ ਦੀ એનર્ਜੀ ਦੇ ਨਾਲ 8.5 ਬਿਲੀਅਨ ਦੀ। ਤੇ 30 ਪ੍ਰੋਜੈਕਟ 97 ਬਿਲੀਅਨ ਡਾਲਰ ਦੇ ਹੋਰ ਜਿਹੜੇ ਆ ਉਹ ਜਿਹੜੇ ਸਾਈਨ ਅਪ ਹੋਏ ਹੈਗੇ ਆ। ਰੇਥੀਓਨ ਆਰਟੀਐਕਸ ਬਿਜ਼ਨਸ ਨੇ 1 ਬਿਲੀਅਨ ਡਾਲਰ ਦਾ ਐਗਰੀਮੈਂਟ ਕੀਤਾ ਹੈਗਾ। ਜਨਰਲ ਅਟੋਮਿਕਸ ਨੇ 2 ਬਿਲੀਅਨ ਡਾਲਰ ਦਾ। ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਆਪਣੇ ਨਾਲ ਸਾਰੇ ਜਿਹੜੇ ਬਿਜ਼ਨਸਮੈਨ ਲੈ ਕੇ ਗਏ ਹੋਏ ਸੀ ਵੱਖ-ਵੱਖ ਕੰਪਨੀਆਂ ਦੇ ਸੀਈਓਜ਼। ਸੋ ਮੈਨੂੰ ਲੱਗਦਾ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਜਿਹੜੇ ਇਹ ਕੰਟਰੈਕਟ ਮਿਲੇ ਹੈਗੇ ਆ। ਸੋ ਟੋਟਲ 1.2 ਟ੍ਰਿਲੀਅਨ ਡਾਲਰ ਦੀ ਕਮਿਟਮੈਂਟ ਕਤਰ ਦੀ ਸਰਕਾਰ ਵੱਲੋਂ ਅਮਰੀਕਾ ਦੇ ਵੱਖ-ਵੱਖ ਬਿਜ਼ਨੈਸਸ ਦੇ ਨਾਲ ਹੋਈ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਮਿਡਲ ਈਸਟ ਦਾ ਜਿਹੜਾ ਰਾਸ਼ਟਰਪਤੀ ਟਰੰਪ ਹੋਣਾ ਦਾ ਜਿਹੜਾ ਦੌਰਾ ਹੈ ਨਾ, ਇਸ ਨੇ ਅਮਰੀਕਾ ਦੀ ਫੋਰਨ ਪਾਲਿਸੀ ਨੂੰ ਟੋਟਲੀ ਜਿਹੜਾ ਉਹ ਚੇਂਜ ਕਰ ਦਿੱਤਾ ਆ। ਕਿਸੇ ਟਾਈਮ ਦੇ ਉੱਤੇ ਅੱਖਾਂ ਦਿਖਾ ਕੇ ਜਾਂ ਡੰਡੇ ਦੇ ਜ਼ੋਰ ਤੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਚੱਲਦੀ ਆ, ਵਿਪ ਜਿਹੜੀ ਅਜੇ ਵੀ ਅਮਰੀਕਾ ਦੇ ਕੋਲ ਹੀ ਆ। ਆਪਾਂ ਇੰਡੀਆ ਪਾਕਿਸਤਾਨ ਦੀ ਜਿਹੜੀ ਕੌਨਫਲਿਕਟ ਦੇ ਵਿੱਚ ਉਹ ਦੇਖਿਆ ਵੀ, ਈਵਨ ਰਸ਼ੀਆ ਤੇ ਯੂਕਰੇਨ ਦੇ ਮਾਮਲੇ ਦੇ ਵਿੱਚ ਵੀ ਚਲੋ ਚਾਹੇ 30 ਦਿਨਾਂ ਦੇ ਲਈ ਆਰਜੀ ਬਣੀ, ਉਸ ਨੂੰ ਲੈ ਕੇ ਹਮਾਸ ਦੇ ਨਾਲ ਸਮਝੌਤੇ ਦੀਆਂ ਜਿਹੜੀਆਂ ਗੱਲਾਂ ਚੱਲਣੀਆਂ। ਤੇ ਹੁਣ ਜਿਹੜੇ ਸਭ ਤੋਂ ਵੱਡੀ ਚੀਜ਼ ਜਿਹੜੀ ਸੀਰੀਆ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਇੱਥੋਂ ਤੱਕ ਵੀ ਰਿਪੋਰਟਸ ਜਿਹੜੀਆਂ ਆ ਰਹੀਆਂ ਵੀ ਈਰਾਨ ਨੂੰ ਓਲਿਵ ਬ੍ਰਾਂਚ ਜਿਹੜੀ ਉਹ ਦਿੱਤੀ ਜਾ ਸਕਦੀ, ਯਾਨੀ ਕਿ ਇੱਕ ਵਿਚਲਾ ਰਾਹ ਜਿਹੜਾ ਉਹਨਾਂ ਨੂੰ ਸਮਝੌਤਾ ਕਰਨ ਦੇ ਲਈ ਜਿਹੜਾ ਉਹ ਦਿਖਾਇਆ ਜਾ ਸਕਦਾ। ਹੋ ਸਕਦਾ ਕਈ ਮਾਮਲਿਆਂ ਦੇ ਵਿੱਚ ਜਿਹੜੇ ਇਹਨਾਂ ਦੇ ਮਾਗਾ ਸਪੋਰਟਰਸ ਆ ਉਹ ਸ਼ਾਇਦ ਉਹਨਾਂ ਚੀਜ਼ਾਂ ਦੇ ਨਾਲ ਪੂਰੀ ਤਵੱਕੋ ਨਾ ਰੱਖਦੇ ਹੋਣ। ਪਰ ਰਾਸ਼ਟਰਪਤੀ ਟਰੰਪ ਨੇ ਆਉਂਦਿਆਂ ਹੀ 100 ਦਿਨਾਂ ਤੋਂ ਬਾਅਦ ਦੇ ਵਿੱਚ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਆ ਉਸ ਦੇ ਵਿੱਚ ਬਹੁਤ ਵੱਡੇ ਜਿਹੜੇ ਰੱਦੋ ਬਦਲ ਆ ਉਹ ਕਰ ਦਿੱਤੇ ਹੈਗੇ ਆ। ਆਪਾਂ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜੀ ਮੀਟਿੰਗ ਦੀ ਤੁਸੀਂ ਚਰਚਾ ਜਿਹੜੀ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਆ, ਹੁਣ ਇਸ ਦੀ ਡੂੰਘਾਈ ਦੇ ਵਿੱਚ ਜੇ ਆਪਾਂ ਜਾਣਦੇ ਆ ਤਾਂ ਇਹਦੇ ਵਿੱਚ ਸਪਸ਼ਟ ਆ ਵੀ ਜਿਹੜਾ ਸੀਰੀਆ ਦਾ ਇੱਕ ਟਾਈਮ ਦੇ ਉੱਤੇ ਜਿਹੜਾ ਹੁਣ ਮੌਜੂਦਾ ਪ੍ਰੈਜ਼ੀਡੈਂਟ ਆ, ਜਿਹੜੇ ਉੱਥੇ ਲੜਾਕੂ ਸੀਗੇ, ਜਿਹੜੇ ਉੱਥੇ ਜੁਝਾਰੂ ਸੀਗੇ, ਜਿਨ੍ਹਾਂ ਨੇ ਬਸ਼ਰ ਅਲ ਅਸਾਦ ਦੇ ਉਲਟ ਕਹਿ ਲਓ ਵੀ ਉਸਦੇ ਤਾਨਾਸ਼ਾਹੀ ਰਾਜ ਦੇ ਉਲਟ ਕੰਮ ਜਿਹੜਾ ਉਹ ਚੱਕਿਆ ਹੋਇਆ ਸੀਗਾ, ਉਸ ਬੰਦੇ ਦੇ ਉੱਤੇ ਅਮਰੀਕਾ ਉਹਦੀ ਜਥੇਬੰਦੀ ਨੂੰ ਪਹਿਲੋਂ ਅੱਤਵਾਦੀ ਜਥੇਬੰਦੀ ਤੇ ਉਸ ਬੰਦੇ ਦੇ ਉੱਤੇ 10 ਮਿਲੀਅਨ ਡਾਲਰ ਦਾ ਰਿਵਾਰਡ ਸੀਗਾ। ਅੱਜ ਤੁਸੀਂ ਦੇਖੋ ਵੀ ਬਰਾਬਰ ਟਰੰਪ ਦੇ ਉਹ ਅਗਲਾ ਬੈਠਾ ਹੈ, ਕੱਲਾ ਬੈਠਾ ਹੀ ਨਹੀਂ, ਉਸ ਦੇ ਨਾਲ ਸਮਝੌਤਾ ਹੋ ਰਿਹਾ। ਸਮਝੌਤਿਆਂ ਦੇ ਵਿੱਚ ਸੀਰੀਆ ਦੇ ਉੱਤੇ ਲਾਈਆਂ ਗਈਆਂ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਹਟਾਇਆ ਜਿਹੜਾ ਹੋ ਜਾ ਰਿਹਾ। ਸੋ ਕਹਿੰਦੇ ਵੀ ਸਾਊਦੀ ਅਰੇਬੀਆ ਜਿਹੜਾ MBS ਆ ਉਹਦੇ ਨਾਲ ਟਰੰਪ ਹੋਣਾ ਦੇ ਰਿਸ਼ਤੇ ਬਹੁਤ ਵਧੀਆ ਨੇ। ਜਿਹੜਾ ਮੁਹੰਮਦ ਬਿਨ ਸਲਮਾਨ ਆ ਜਿਸਨੇ ਕਸ਼ੋਗੀ ਜਿਹੜਾ ਜਰਨਲਿਸਟ ਆ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਸੀਗਾ ਵਾਸ਼ਿੰਗਟਨ ਪੋਸਟ ਦਾ, ਉਸਨੂੰ ਤੁਰਕੀ ਦੇ ਵਿੱਚ ਇਹਨਾਂ ਦੀ ਐਮਬੈਸੀ ਦੇ ਵਿੱਚ ਕਤਲ ਕੀਤਾ ਸੀ। ਉਸ ਦੇ ਕਥਿਤ ਦੋਸ਼ ਇਸ ਉੱਤੇ ਆਉਂਦੇ ਆ। ਉਹਨੇ ਤੇ ਜਿਹੜਾ ਸੀਰੀਆ ਦਾ ਜਿਹੜਾ ਲੀਡਰ ਆ ਅਰਦੋਗਨ, ਉਹਨਾਂ ਨੇ ਕਹਿੰਦੇ ਵੀ ਖਾਸਾ ਜ਼ੋਰ ਪਾਇਆ ਸੀ ਟਰੰਪ ਹੋਣਾ ਦੇ ਉੱਤੇ ਵੀ ਸੀਰੀਆ ਦੇ ਉੱਤੇ ਸੈਂਕਸ਼ਨਸ ਹਟਾਈਆਂ ਜਾਣ, ਜਿਸ ਨੂੰ ਜਿਹੜੇ ਟਰੰਪ ਹੁਣੇ ਇਵੈਂਚੁਅਲੀ ਮੰਨੇ। ਤੇ ਮੰਨਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਮੌਕਾ ਜਿਹੜਾ ਜਿੱਦਾਂ ਤੁਸੀਂ ਕੱਲ ਵੀ ਦੱਸਦੇ ਸੀਗੇ ਵੀ ਇਹ ਹੁਣ ਮਿਜ਼ਾਈਲ ਚਲਾਉਣ ਦਾ ਨਹੀਂ, ਟ੍ਰੇਡ ਕਰਨ ਦਾ ਜਿਹੜਾ ਇਹ ਮੌਕਾ ਹੈਗਾ ਆ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਓ। ਤੁਸੀਂ ਬੰਦੇ ਨੂੰ ਲਾਈਕ ਕਰੋ ਚਾਹੇ ਨਾ ਲਾਈਕ ਕਰੋ, ਤੁਸੀਂ ਡਿਸਲਾਈਕ ਕਰਦੇ ਆ ਚਾਹੇ ਲਾਈਕ ਕਰਦੇ ਆ ਟਰੰਪ ਨੂੰ, ਪਰ ਉਹਨਾਂ ਦੇ ਕੀਤੀਆਂ ਹੋਈਆਂ ਜਿਹੜੀਆਂ ਪਾਲਿਸੀ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਉਹਦੇ ਅਸਰ ਲੰਮੇ ਸਮੇਂ ਤੱਕ ਜਿਹੜੇ ਉਹ ਰਹਿੰਦੇ ਆ।
ਕੀ ਟਰੰਪ ਹੁਣੀ ਮਿਡਲ ਈਸਟ ਦੇ ਵਿੱਚ ਵਾਕਿਆ ਹੀ ਜਿਹੜੀ ਪੀਸ ਆ, ਸਟੇਬਿਲਿਟੀ ਆ, ਉਹ ਲਿਆਉਣ ਦੇ ਵਿੱਚ ਕਾਮਯਾਬ ਰਹਿਣਗੇ? ਇਹ ਤਾਂ ਚਲੋ ਸਮੇਂ ਦੇ ਜਿਹੜੇ ਭਵਿੱਖ ਦੇ ਜਿਹੜੇ ਉਹ ਗਰਭ ਦੇ ਵਿੱਚ ਆ, ਪਰ ਇਹ ਆ ਵੀ ਉਹਨਾਂ ਨੇ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਆ ਇਸ ਮਾਮਲੇ ਦੇ ਵਿੱਚ, ਉਸ ਵਿੱਚ ਖਾਸੀਆਂ ਜਿਹੜੀਆਂ ਤਬਦੀਲੀਆਂ ਆ ਉਹ ਸਾਹਮਣੇ ਪੇਸ਼ ਕਰ ਦਿੱਤੀਆਂ।